ਸੁਖਵਿੰਦਰ ਜੀ ਸਾਨੂੰ ਇੱਥੇ ਲੈ ਕੇ ਆਏ। ਪਹਿਲੇ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਕਿੱਥੇ ਲੈ ਕੇ ਚੱਲੇ, ਥਾਰਾਂ ਹੀ ਨਹੀਂ ਲੱਭ ਰਹੀ ਸੀ। ਬੜੇ ਹੀ ਮਜ਼ੇ ਨਾਲ ਅਸੀਂ ਇੱਥੇ ਬੈਠੇ ਹਾਂ। ਬਹਿਰੀਨ ਦੇ ਜਦੋਂ ਸ਼ਾਮ ਤੋਂ ਬਾਅਦ ਤੁਸੀਂ ਇੱਥੇ ਬੈਠੋ ਤੇ ਮਜ਼ਾ ਨਾ ਆਵੇ ਤੇ ਸਾਨੂੰ ਪੈਸੇ ਵਾਪਸ। ਪੈਸੇ ਕਿਹੜੇ ਅਸੀਂ ਲੈ ਫੂਡ ਖਾਂਦੇ ਆ ਤੇ ਫਲਸਤੀਨੀ ਫੂਡ ਲਈ ਟੇਬਲ ਲਈ ਕੋਸ਼ਿਸ਼ ਹੋ ਰਹੀ ਹੈ ਕਿ ਸਾਨੂੰ ਮਿਲੇ। ਇਹ ਪਲੇਟ ਮਿਲ ਗਈ ਹੈ ਜਿੰਦੇ ਤੇ ਅਰਬੀ ਲਿਖੀ ਹੋਈ ਹੈ ਤੇ ਮੈਨੂੰ ਇਸ਼ਰਾ ਯਾਦ ਆ ਰਹੀ ਹੈ ਹਲਵਾ ਸੂਟ ਵਾਲਾ, ਕਿਤੇ ਇੱਥੇ ਨਾ ਕਰੋੜਾ ਬਣ ਜਾਵੇ। ਇਹ ਹੈਗਾ ਜੀ ਫਿਲਸਤੀਨੀ ਰੈਸਟੋਰੈਂਟ। ਤੁਹਾਨੂੰ ਅੱਜ ਫਿਲਸਤੀਨੀ ਰੈਸਟੋਰੈਂਟ ਤੇ ਫਿਲਸਤੀਨੀ ਫੂਡ ਟਰਾਈ ਕਰਾਉਣੇ ਆ। ਰੋਟੀ ਬਿਲਕੁਲ ਨਵੇਂ ਸਟਾਈਲ ਦੇ ਵਿੱਚ ਇਹ ਤੁਸੀਂ ਦੇਖ ਲਓ ਤੇ ਇਹ ਜਿਸ ਤਰ੍ਹਾਂ ਖੁਸ਼ਕ ਰੋਟੀ ਹੁੰਦੀ ਹੈ ਜੀ। ਬਾਜੀ ਕੀ ਆ ਗਿਆ ਭਾਜੀ? ਇੱਕ ਤਾਂ ਆ ਗਈ ਆ ਫਲਾਫਲ ਪਾਈ, ਠੀਕ ਹੈ, ਤੇ ਇੱਕ ਮੱਖਣ ਚਿਕਨ ਪਾਈ। ਲੋ ਜੀ, ਐਜ਼ ਯੂਜੂਅਲ ਤੁਸੀਂ ਦੇਖ ਸਕਦੇ ਹੋ ਟੇਬਲ ਦੀ ਹਾਲਤ, ਤੇ ਟੇਬਲ ਦੀ ਹਾਲਤ ਹੀ ਦੱਸ ਦਿੰਦੀ ਹੈ ਕਿ ਖਾਣਾ ਕਿਤਨਾ ਟੇਸਟੀ ਹੈ ਤੇ ਬਚਾ ਹੋਇਆ ਖਾਣਾ ਦੱਸ ਦਿੰਦਾ। ਢਿੱਡ ਰੱਖ ਦਿੰਦਾ। ਹਾਂ, ਨਾਲੇ ਢਿੱਡ ਦੱਸ ਦਿੰਦਾ। ਹਾਂਜੀ, ਇਸ ਟਾਈਮ ਅਸੀਂ ਬੈਠੇ ਹਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ, ਸਾਹਿਲ ਸਮੁੰਦਰ ਤੇ ਬੀਚ ਦੇ ਕਾਰਨਰ ਤੇ ਅਸੀਂ ਇੱਕ ਸਾਈਡ ਤੇ ਬੈਠੇ ਹਾਂ। ਸੁਖਵਿੰਦਰ ਜੀ ਸਾਨੂੰ ਇੱਥੇ ਲੈ ਕੇ ਆਏ। ਪਹਿਲੇ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਕਿੱਥੇ ਲੈ ਕੇ ਚੱਲੇ, ਥਾਰਾਂ ਹੀ ਨਹੀਂ ਲੱਭ ਰਹੀ ਸੀ ਵੀ ਕਿੱਥੋਂ ਹੋ ਕੇ ਜਾਣਾ ਹੈ। ਤੇ ਜਦੋਂ ਇੱਥੇ ਪਹੁੰਚੇ ਹਾਂ ਤੇ ਇਹਨਾਂ ਨੇ ਪੂਰਾ ਸੈਟਅਪ ਹੈ ਲਾਇਆ। ਇਹ ਟੇਬਲ ਪਿਆ, ਕੁਰਸੀਆਂ ਪਈਆਂ, ਤੇ ਇੱਕ ਹੋਰ ਚੀਜ਼ ਜਿਹੜੀ ਸੁਣ ਕੇ ਮੈਨੂੰ ਖੁਸ਼ੀ ਹੋਈ ਕਿ ਇਸ ਸਮੁੰਦਰ ਨੂੰ, ਇਸ ਬੀਚ ਨੂੰ ਇੱਥੇ ਬੈਠਣ ਦੇ ਕਾਬਿਲ ਬਣਾਇਆ ਇਹਨਾਂ ਨੇ ਔਰ ਇਹਨਾਂ ਦੇ ਦੋਸਤਾਂ ਨੇ। ਇਸ ਦੀ ਸਾਰੀ ਸਫਾਈ ਕੀਤੀ, ਇਹਦੇ 'ਚ ਕਚਰਾ ਕੱਢਿਆ, ਇਹਦੇ ਤੋਂ 10 ਟਰੱਕ ਤੋਂ ਉੱਪਰ, ਔਰ ਉਹਦਾ ਇੱਥੋਂ ਦੇ ਜਿਹੜੇ ਨਿਊਜ਼ਪੇਪਰ ਹਨ ਉਹਨਾਂ ਦੇ ਕਵਰੇਜ ਵੀ ਹੈ। ਔਰ ਇਸ ਲਈ ਬਾਜੀ ਉਹਨਾਂ ਨੂੰ ਇੱਥੋਂ ਦੇ ਜਿਹੜੇ ਸੋਸ਼ਲ ਵਰਕ ਹੈ ਬਹੁਤ ਰਿਸਪੈਕਟ ਹੈ ਇਹਨਾਂ ਦੀ। ਤੇ ਇਸ ਟਾਈਮ ਦੱਸੋ ਆਪਾਂ ਕਿੱਥੇ ਬੈਠੇ ਹਾਂ ਔਰ ਨਜ਼ਾਰਾ ਤੁਸੀਂ ਯਕੀਨ ਜਾਣੋ, ਠੰਡੀ ਹਵਾ, ਤੇ ਬਸ ਮੈਂ ਇਹੀ ਕਹਿ ਸਕਦਾ ਆਹਾ ਬਸ ਕਿੱਥੇ ਬੈਠਾ ਭਾਈ। ਏਰੀਆ 'ਚ ਪੈਂਦਾ ਸੀਟ ਏਰੀਆ, ਕਾਲ ਕਰਦੇ ਕਿ ਸਿਟੀ ਬੀਚ ਜਿਹੜਾ ਆ ਉਹ ਬਿਲਕੁਲ ਸਾਹਮਣੇ ਆ, ਜਿਹੜਾ ਪ੍ਰਾਈਵੇਟ ਬੀਚ ਆ। ਹਾਂ, ਤੇ ਜਿਹੜੇ ਪਬਲਿਕ ਬੀਚ ਆ ਜਿੱਥੇ ਪਬਲਿਕ ਫ੍ਰੀ ਮਤਲਬ ਆ ਜਾ ਸਕਦੀ ਆ, ਸ਼ੂਟਿੰਗ ਕਰ ਸਕਦੀ ਆ, ਬਾਰਬੀਕਿਊ ਕਰ ਰਹੇ ਜਿੱਦਾਂ ਗੱਡੀ ਬੈਠੀ ਆ, ਸ਼ਾਮ ਨੂੰ ਦੇ ਟਾਈਮ ਆ ਕੇ ਸਵਿਮਿੰਗ ਕਰ ਸਕਦੇ ਆ। ਬਿਹਤਰੀਨ ਜਗ੍ਹਾ ਆ, ਸਿਟੀ ਸੈਂਟਰ ਹੈ, ਉਹਦੇ ਵਿੱਚ ਕਰਦੇ ਆ। ਕਾਫੀ ਵਧੀਆ ਜਗ੍ਹਾ ਆ। ਇੰਡੀਅਨ ਐਮਬੈਸੀ ਉਹਦੇ ਨਾਲ ਲੱਗਦੀ ਇੰਡੀਅਨ ਐਮਬੈਸੀ ਆ। ਤੇ ਇਧਰਲੇ ਪਾਸੇ ਹੋਟਲ 'ਚ ਮੇਰਾ ਨਾਲ ਮਰੀਡੀਅਨ ਆ ਤੇ ਰਿਚ ਕੱਟ ਨੇ ਪਿਛਲੇ ਕੋਰਨਰ 'ਤੇ ਹੋਟਲ ਦਿੱਤੇ ਆ, ਤੇ ਇਧਰਲੇ ਪਾਸੇ ਮਰੀਡੀਅਨ ਹੋਟਲ ਆ। ਕਾਫੀ ਵਧੀਆ ਏਰੀਆ, ਸਾਫ ਏਰੀਆ ਹੈ। ਔਰ ਬੜੇ ਹੀ ਮਜ਼ੇ ਨਾਲ ਅਸੀਂ ਇੱਥੇ ਬੈਠੇ ਹਾਂ। ਯਕੀਨ ਜਾਣੋ, ਤੁਸੀਂ ਬਹਿਰੀਨ ਦੇ ਜਿਤਨੇ ਵੀ ਮੈਂ ਕੋਈ ਵੀਡੀਓਜ਼ ਦੇਖੀਆਂ ਉਹਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਹੁੰਦਾ। ਸੋ ਇਹ ਜਿਸ ਥਾਂ 'ਤੇ ਬੈਠੇ ਹਾਂ, ਬਾਜੀ ਉਹਨਾਂ ਨੇ ਦੱਸਿਆ ਤੁਸੀਂ ਕਦੀ ਵੀ ਆਓ ਤੇ ਸ਼ਾਮ ਤੋਂ ਬਾਅਦ ਤੁਸੀਂ ਇੱਥੇ ਬੈਠੋ ਤੇ ਮਜ਼ਾ ਨਾ ਆਵੇ ਤੇ ਸਾਨੂੰ ਪੈਸੇ ਵਾਪਸ। ਪੈਸੇ ਕਿਹੜੇ ਅਸੀਂ ਲੈ ਤੇ ਇਸ ਲਈ ਪੈਸਿਆਂ ਦੀ ਮੈਂ ਗੱਲ ਹੀ ਨਹੀਂ ਕੀਤੀ। ਮਜ਼ਾ ਨਾ ਆਵੇ ਤੇ ਸਾਨੂੰ ਦੱਸਣਾ ਕਿ ਤੁਸੀਂ ਐਵੇਂ ਗੱਪ ਮਾਰੀ ਸੀ। ਸੋ ਜਿਹੜਾ ਸਾਡਾ ਇੱਕ ਦਾਅਵਾ ਸੀ ਕਿ ਤੁਹਾਨੂੰ ਕੁਝ ਨਵਾਂ ਦਿਖਾਵਾਂਗੇ। ਇੱਕ ਤਾਂ ਹੁੰਦਾ ਨਾ ਕਿ ਪਾਪੂਲਰ ਪਲੇਸਿਸ, ਜਿਵੇਂ ਪਾਪੂਲਰ ਨੈਰੇਟਿਵਸ ਹੁੰਦੇ, ਨਾਅਰੇ ਹੁੰਦੇ ਨੇ, ਉਹ ਤਾਂ ਸਾਰੇ ਜਾਣਦੇ ਹੁੰਦੇ ਨੇ। ਸੋ ਕੋਈ ਨਵਾਂ ਖੋਜਣਾ, ਤੇ ਸਾਡੇ ਕੋਲ ਖੋਜਕਾਰ ਸੁਖਵਿੰਦਰ ਜੀ ਇਹ ਇੰਝ ਹੀ ਹੈ ਕਿ ਸ਼ਾਇਦ ਇੱਥੋਂ ਦੇ ਜਿਹੜੇ ਜੰਮੇ ਜਾਏ ਹਨ, ਇੱਥੋਂ ਦੇ ਜਿਹੜੇ ਅਰਬੀ ਹਨ, ਉਹਨਾਂ ਨੂੰ ਇੰਨਾ ਨਹੀਂ ਪਤਾ ਹੋਏਗਾ ਜਿੰਨਾ ਸ਼ਖਸੀਅਤ ਹੱਸਦੀ ਖੇਡਦੀ ਤੇ ਹਸਾਂਦੀ। ਤੇ ਪਹਿਲਾ ਦਿਨ ਹੈ ਬਹਿਰੀਨ ਦੇ ਅੰਦਰ। ਅੱਜ ਮੈਨੂੰ ਸਵੇਰੇ ਅਸੀਂ ਕੋਈ ਆਪਣੇ ਸੀ, ਦਿਨ ਨਿਕਲ ਰਿਹਾ ਸੀ, ਤੇ ਹੁਣ ਇਹ ਹੈ ਕਿ ਇਸ ਵੇਲੇ ਕੋਈ ਇੱਥੇ 9 ਦਾ ਟਾਈਮ ਹੋਏਗਾ। ਇੱਕ ਦਿਨ ਦੇ ਵਿੱਚ ਅਸੀਂ ਬਹਿਰੀਨ ਨੂੰ ਇਤਨਾ ਦੇਖ ਲਿਆ ਹੈ ਕਿ ਸ਼ਾਇਦ ਲੋਕ ਇੱਕ ਹਫ਼ਤਾ ਰਹਿ ਕੇ ਵੀ ਉਤਨਾ ਨਾ ਦੇਖਣ।
ਇਸ ਵੇਲੇ ਅਸੀਂ ਖੜੇ ਹਾਂ ਵਾਟਰ ਸਿਟੀ ਪਾਰਕ ਔਰ ਕੁਝ ਖਾਣ ਦਾ ਪਲਾਨ ਹੋ ਰਿਹਾ ਹੈ ਤੇ ਸੁਖਵਿੰਦਰ ਸਾਹਿਬ ਕਹਿੰਦੇ ਨੇ ਕਿ ਅਸੀਂ ਇੱਕ ਫਲਸਤੀਨੀ ਫੂਡ ਖਾਂਦੇ ਆ ਤੇ ਫਲਸਤੀਨੀ ਫੂਡ ਲਈ ਟੇਬਲ ਲਈ ਕੋਸ਼ਿਸ਼ ਹੋ ਰਹੀ ਹੈ ਕਿ ਸਾਨੂੰ ਮਿਲੇ। ਬਹੁਤ ਹੀ ਖੂਬਸੂਰਤ ਏਰੀਆ ਔਰ ਇਹਦੇ 'ਚ ਰੈਸਟੋਰੈਂਟ ਦੀ ਤੁਹਾਨੂੰ ਪੂਰੀ ਕਤਾਰ ਜਿਹੜੀ ਹੈ ਉਹ ਨਜ਼ਰ ਆਏਗੀ। ਇਸ ਦੇ ਸਾਰੇ ਇਹੀ ਰੈਸਟੋਰੈਂਟ, ਬਹੁਤ ਹੀ ਖੂਬਸੂਰਤ ਨਜ਼ਾਰਾ। ਸੋ ਲੱਭ ਰਹੇ ਹਨ ਟੇਬਲ ਤੇ ਜਿਵੇਂ ਹੀ ਟੇਬਲ ਲੱਭਦਾ ਹੈ ਜਾਂਦੇ ਹਾਂ ਫਿਰ ਅਸੀਂ ਔਰ ਫਲਸਤੀਨੀ ਫੂਡ ਖਾ ਕੇ ਤੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਬਲਕਿ ਬੁਲਾ ਰਹੇ ਹਨ ਤੇ ਚਲ ਜੀ ਭਾਜੀ ਕੀ ਪਲਾਨ ਹੈ ਤੇ ਕੀ ਖਾਣ ਲੱਗੇ? ਇਹ ਹੈਗਾ ਜੀ ਫਿਲਸਤੀਨੀਅਨ ਰੈਸਟੋਰੈਂਟ। ਤੁਹਾਨੂੰ ਅੱਜ ਫਿਲਸਤੀਨੀਅਨ ਰੈਸਟੋਰੈਂਟ ਤੇ ਫਿਲਸਤੀਨੀ ਫੂਡ ਟਰਾਈ ਕਰਾਉਣੇ ਆ। ਵੈਸੇ ਵੀ ਕਾਫੀ ਹਾਂ ਕੋਫੀਆ ਇਹਦਾ ਨਾਂ ਹੈ, ਕਾਫੀ ਫੇਮਸ ਰੈਸਟੋਰੈਂਟ ਹੈ, ਵਾਟਰ ਸਿਟੀ ਪਾਰਕ ਦੇ ਵਿੱਚ ਹੈ ਇਹ ਤੇ ਮੇਰਾ ਫੇਵਰਿਟ ਰੈਸਟੋਰੈਂਟ ਹੈ। ਅੱਛਾ ਅੱਛਾ, ਚਲੋ ਇਹਨਾਂ ਦਾ ਫੇਵਰਿਟ ਹੈ ਤੇ ਯਕੀਨਨ ਇਹਨਾਂ ਦਾ ਐਕਸਪੀਰੀਅੰਸ ਬੁਰਾ ਨਹੀਂ ਹੈ ਤੇ ਅਸੀਂ ਵੀ ਇੰਜੋਏ ਕਰਦੇ ਹਾਂ ਤੇ ਦੇਖਦੇ ਹਾਂ ਕਿ ਇਹਨਾਂ ਦੇ ਐਕਸਪੀਰੀਅੰਸ ਔਰ ਮੇਰੇ ਐਕਸਪੀਰੀਅੰਸ ਸੇਮ ਹੋਏਗਾ ਜਾਂ ਕਿਤੇ ਕੋਈ ਡਿਫਰ ਆਏਗਾ। ਪੂਰੀ ਇਮਾਨਦਾਰੀ ਦੇ ਨਾਲ ਤੁਹਾਨੂੰ ਰਾਏ ਦੇਵਾਂਗੇ। ਹਾਂਜੀ, ਇਹ ਪਲੇਟ ਮਿਲ ਗਈ ਹੈ ਜਿੰਦੇ 'ਤੇ ਅਰਬੀ ਲਿਖੀ ਹੋਈ ਹੈ ਤੇ ਮੈਨੂੰ ਇਚਰਾ ਯਾਦ ਆ ਰਹੀ ਹੈ ਹਲਵਾ ਸੂਟ ਵਾਲਾ, ਕਿਤੇ ਇੱਥੇ ਨਾ ਕਰੋੜਾ ਬਣ ਜਾਵੇ। ਤੇ ਇਹ ਥੱਲੇ ਤੁਸੀਂ ਪੂਰਾ ਉਹਨੇ ਪਤਾ ਨਹੀਂ ਮੈਨੂ ਪੇਪਰ ਹੈ ਜਿਸ ਤਰੀਕੇ ਨਾਲ ਹੁੰਦੀ ਨਾ ਤੇ ਪੂਰਾ ਚਾਰਟ ਹੈ ਜਿਸ ਤਰੀਕੇ ਦੇ ਨਾਲ ਨਾ ਵੱਡੇ ਪਹਿਲੇ ਚਾਰਟ ਇਸਲਾਮੀ ਜੇ ਬਣਾਉਂਦੇ ਸਨ ਮਸੀਤਾਂ ਦੇ ਬਾਹਰ ਲਾਉਣ ਵਾਸਤੇ ਤੇ ਉਂਝ ਤਾਂ ਲੱਗ ਰਹੀ ਹੈ ਤੇ ਉਡੀਕ ਰਹੇ ਆ ਖਾਣੇ ਨੂੰ ਆਂਦਾ ਤੇ ਫਿਰ ਖਾਂਦੇ। ਚੈਟ ਪਾਕਿਸਤਾਨ ਹੁੰਦਾ ਕੀ ਮੈਂ ਕਿਹਾ ਅਗਰ ਇਸ ਤਰ੍ਹਾਂ ਦੀਆਂ ਪਲੇਟਾਂ ਇਹ ਮੈਨੂ ਜਿਹੜਾ ਇਹਨਾਂ ਦਾ ਖਾਣੇ ਦਾ ਅਰਬੀ 'ਚ ਆਪਣੇ ਉੱਥੇ ਪਾਕਿਸਤਾਨ ਕਿਸੇ ਹੋਟਲ ਦਾ ਹੁੰਦਾ ਉਹ ਟੇਬਲ ਵੀ ਮੁੱਦਾ ਕਰ ਦੇਣਾ, ਰੌਲਾ ਬਣ ਜਾਣਾ ਸੀ, ਟੇਬਲ ਮੁੱਦਾ ਛੱਡ ਕੇ ਇੱਥੇ ਲੜਾਈ ਹੋ ਜਾਣੀ ਸੀ। ਬਾਅਦ 'ਚ ਪਤਾ ਲੱਗਣਾ ਸੀ ਨਹੀਂ ਯਾਰ ਇਹ ਤਾਂ ਖਾਣੇ ਦਾ ਲਿਖਿਆ ਸੀ ਉਹਨਾਂ ਸਾਰਾ। ਆਹੋ ਇੰਝ ਹੀ ਹੋਣਾ ਸੀ ਜੀ। ਇਹ ਰੋਟੀ ਬਿਲਕੁਲ ਨਵੇਂ ਸਟਾਈਲ ਦੇ ਵਿੱਚ ਤੇ ਬਿਲਕੁਲ ਛੋਟੇ ਸਾਈਜ਼ ਦੇ ਵਿੱਚ ਸ਼ੁਰੂਆਤ ਹੋ ਗਈ ਹੈ। ਇਹ ਤੁਸੀਂ ਦੇਖ ਲਓ ਤੇ ਇਹ ਜਿਸ ਤਰ੍ਹਾਂ ਖੁਸ਼ਕ ਰੋਟੀ ਹੁੰਦੀ ਹੈ ਇਹ ਬਿਲਕੁਲ ਉਹੀ ਹੈ ਤਲੀ ਹੈ। ਇਹ ਲਈ ਲੋਕਲ ਦੀ ਇਹ ਰੋਟੀ ਦੇ ਖਾਣ ਦਾ ਸਟਾਈਲ ਇਹ ਹੈ ਕਿ ਇਹ ਹੈ ਜ਼ੈਤੂਨ ਆਇਲ, ਇਹਦੇ ਵਿੱਚ ਤੁਸੀਂ ਇੱਕ ਲਓ। ਇਹ ਕਿਹੜਾ ਹੈ ਜੀ ਪਾਊਡਰ? ਇਹ ਜੱਦਰ ਹੈ, ਇਹਦੇ ਨਾਲ ਤੁਸੀਂ ਇਸ ਨੂੰ ਲਾਓ ਔਰ Can I have without ice one glass? ਤੁਸੀਂ ਖਾ ਸਕਦੇ ਹੋ। One glass? ਜੀ ਬਾਜੀ ਕੀ ਆ ਗਿਆ? ਭਾਜੀ ਇੱਕ ਤਾਂ ਆ ਗਈ ਆ ਫਲਾਫਲ ਪਾਈ ਠੀਕ ਹੈ, ਤੇ ਇੱਕ ਮੱਖਣ ਚਿਕਨ ਪਾਈ। ਚਿਕਨ ਪਾਈ। ਚਿਕਨ ਹੈ ਇਹ ਫਲਾਫਲ। ਲੋ ਜੀ, ਐਜ਼ ਯੂਜੂਅਲ ਤੁਸੀਂ ਦੇਖ ਸਕਦੇ ਹੋ ਟੇਬਲ ਦੀ ਹਾਲਤ, ਤੇ ਟੇਬਲ ਦੀ ਹਾਲਤ ਹੀ ਦੱਸ ਦਿੰਦੀ ਹੈ ਕਿ ਖਾਣਾ ਕਿਤਨਾ ਟੇਸਟੀ ਹੈ ਤੇ ਬਚਾ ਹੋਇਆ ਖਾਣਾ ਦੱਸ ਦਿੰਦਾ ਹਾਂ, ਨਾਲੇ ਢਿੱਡ ਦੱਸ ਦਿੰਦਾ। ਸੋ ਬਹੁਤ ਹੀ ਅੱਛਾ। ਇਹ ਜਿਹੜਾ ਹੈ ਕਿਸ ਤਰੀਕੇ ਕਿਸ ਇਹਦੇ ਅੰਦਰ ਸ਼ਾਮਿਲ ਕੀ ਸੀ, ਐਡ ਕੀ ਚੀਜ਼ ਸੀ? ਤਾਂ ਚਿਕਨ ਪਾਈ ਸੀ, ਉਹਦੇ ਵਿੱਚ ਚਿਕਨ ਸੀਗਾ, ਵੈਜੀਟੇਬਲ ਸੀ, ਓਨੀਅਨ ਸੀ ਤੇ ਦੂਸਰਾ ਫਲਾਫਲ ਸੀ ਜਿਹਦੇ ਵਿੱਚ ਉਹ ਦਾਲ ਦੀ ਫਲਾਫਲ ਚਿਕ ਪੀਸ ਤੋਂ ਬਣਾਈ ਆ, ਉਹਦੇ ਵਿੱਚ ਫ੍ਰੈਂਚ ਫਰਾਈ ਸੀ ਤੇ ਵੈਜੀਟੇਬਲ ਸੀ। ਉਹ ਦੋਨੋਂ ਹੀ ਆਪਣੀ ਆਪਣੀ ਥਾਂ ਤੇ ਬਹੁਤ ਜ਼ਿਆਦਾ ਟੇਸਟੀ ਸੀ ਔਰ ਅੱਛੇ ਨੰਬਰ ਹਨ ਤੁਹਾਡੇ। ਬਿਲਕੁਲ 10 ਦੇ ਵਿੱਚੋਂ ਤੁਹਾਨੂੰ ਮਿਨੀਮਮ 8 ਨੰਬਰ ਲਾਜ਼ਮੀ ਜਾਣੇ ਚਾਹੀਦੇ। ਸੋ ਬਹੁਤ ਅੱਛੇ ਤੁਸੀਂ ਨੰਬਰਾਂ ਦੇ ਨਾਲ ਕਾਮਯਾਬ ਹੋਏ ਸਰ। ਦੋ ਅੰਜਮ ਨੂੰ ਦੇ ਦਿੰਦੇ ਤਾਂ 10 ਪੂਰੇ ਹੀ ਕਰ ਦਿੰਦੇ। ਉਹ ਆਪਣੇ ਅੰਜਮ ਕਿਵੇਂ ਦਾ ਲੱਗਾ? ਵਧੀਆ ਸੀ, ਇੱਕ ਚੰਗਾ ਵੱਖਰੀ ਸੀ। ਚੀਜ਼। ਵੱਖਰੀ ਚੀਜ਼ ਅਸਲ ਤੇ ਇਹੀ ਚੀਜ਼ ਹੈ ਕਿ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਜਾਓ ਉਹਨਾਂ ਦਾ ਫੂਡ ਟੇਸਟ ਕਰੋ। ਇਹ ਨਾ ਜੇ ਉੱਥੇ ਜਾ ਕੇ ਤੁਸੀਂ ਚਿਕਨ ਕੜਾਈ ਦਾ ਆਰਡਰ ਦੇ ਕੇ ਬੈਠੇ ਹੋ, ਮਟਨ ਕੜਾਈ ਦਾ ਆਰਡਰ ਦੇ ਕੇ ਬੈਠੇ ਹੋ, ਚੌਲ ਹੀ ਖਾਣੇ। ਆਹੋ
ਜਾਂ ਇਹ ਕੋਈ ਤੜਕੇ ਵਾਲੇ ਚੌਲ ਹੀ ਲੱਭ ਦਿਓ, ਬਿਰਿਆਨੀ ਲੱਭ ਦਿਓ, ਜਿੱਥੇ ਜਾਂਦੇ ਹੋ ਉਹਨਾਂ ਦਾ ਫੂਡ ਖਾਓ, ਫਿਰ ਤੁਹਾਨੂੰ ਪਤਾ ਚੱਲੇਗਾ। ਵੈਸੇ ਵੀ ਨਾ ਭਾਈ ਉੱਥੇ ਵੀ ਸੇਵਰ ਦੀ ਬ੍ਰਾਂਚ ਹੋਏਗੀ ਤੇ ਆਹੋ, ਖਿਆਲ ਰੱਖਿਓ ਜੀ। ਤੇ ਇਹ ਜਨਾਬ ਦੁਨੀਆ ਦੇ ਵਿੱਚ ਪੂਰੀ ਦੁਨੀਆ ਖਾਣੇ ਬਣਾਉਂਦੀ ਹੈ, ਵੱਖਰੀਆਂ ਵੱਖਰੀਆਂ ਉਹਨਾਂ ਦੇ ਡਿਸ਼ਜ਼ ਹੁੰਦੀਆਂ, ਉਹ ਟਰਾਈ ਕਰਨੀਆਂ ਚਾਹੀਦੀਆਂ। ਸੋ ਉਠੀਏ ਜੀ ਫਿਰ। बिल्कुल आनंद